ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਐਂਡ ਵਾਲੀ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਵਿਚਾਰਾਂ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ज़ाहिर है कि रमज़ान का मुबारक महीना बेशक जी ट्रेजडी वापरी है हवाई हादसे की लाहौर तो कराची आ रहा त्यारा ਅਸੀਂ ਸਾਰੇ ਪਰਿਵਾਰਾਂ ਨਾਲ ਜਿਨ੍ਹਾਂ ਦੇ ਪਿਆਰੇ ਜੀ ਵਿਛੜੇ ਨੇ ਅਫਸੋਸ ਦਾ ਇਜ਼ਹਾਰ ਕਰਦੇ ਔਰ ਅਸੀਂ ਸਮਝਦੇ ਹਾਂ ਕਿ ਜਦੋਂ ਐਨ ਔਨ ਦਾ ਈਵ ਆਫ ਦਾ ਈਦ ਇਸ ਕਿਸਮ ਦਾ ਹਾਦਸਾ ਹੈ ਸਾਰੇ ਨੇਸ਼ਨ ਲਈ ਵੀ ਸ਼ੌਕ ਹੈ। ਅਸੀਂ ਸਾਰੇ ਮੁਲਕ ਦੇ ਨਾਲ ਹਮਦਰਦੀ ਔਰ ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ। ਰੱਬ ਦੀ ਦਰਗਾਹ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਜਿਹੜੇ ਦੁਨੀਆ ਤੋਂ ਵਿਛੜੇ ਨੇ ਇਸ ਸਾਰੇ ਇਸ ਹਾਦਸੇ ਦੇ ਵਿੱਚ ਉਹਨਾਂ ਨੂੰ ਜੰਨਤ ਦੇ ਵਿੱਚ ਥਾਂ ਦੇ। ਔਰ ਅਸੀਂ ਅੱਜ ਗੁਰੂ ਨਾਨਕ ਸਾਹਿਬ ਦਾ ਆਸਾ ਦੀ ਵਾਰ ਜਿਹੜਾ ਕਿ ਰੋਜ਼ਾਨਾ ਸਿੱਖ ਇੱਕ ਪਾਰਟ ਹੈ ਸਾਡੀ ਕੀਰਤਨ ਦਾ ਡੇਲੀ ਆਪਣੇ ਨਿਤਨੇਮ ਤੋਂ ਇਲਾਵਾ ਜਿਹੜੀਆਂ ਡੇਲੀ ਪ੍ਰੇਅਰਸ ਨੇ ਮਾਰਨਿੰਗ ਦੀਆਂ। ਔਰ ਇਹ ਬੜਾ ਪਿਆਰਾ ਸ਼ਲੋਕ ਹੈ ਜਿਹੜਾ ਜਦੋਂ ਅਸੀਂ ਮਜ਼ਹਬ ਦੀਆਂ ਵੈਲਿਊਜ਼ ਇਨਸਾਨ ਦੇ ਅੰਦਰ ਕਿਵੇਂ ਔਰ ਕਿਹੜੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਤੋਂ ਕਿਸੇ ਨੂੰ ਕਹਿਣ ਦੀ ਲੋੜ ਨਾ ਹੋਏ ਕਿ ਇਹ ਮੈਂ ਫਲਾਂ ਜਿਹੜਾ ਧਰਮ ਨੂੰ ਜਾਂ ਮੈਂ ਫਲਾਣੀ ਜਿਹੜੀ ਹੈ ਉਹ ਕਿਰਿਆ ਜਾਂ ਕਰਮ ਕਰਦਾ ਹੈ। ਜਦੋਂ ਬਹੁਤ ਸਾਰੇ ਅਸੀਂ ਪ੍ਰਾਈਡ ਲੈਂਦੇ ਹਾਂ ਜੀ ਅਸੀਂ ਸਵੇਰੇ ਉੱਠਦੇ ਹਾਂ ਸਭ ਤੋਂ ਪਹਿਲਾਂ ਜਾਂ ਉਹਨਾਂ ਦੇ ਹਵਾਲੇ ਨਾਲ ਹੋਏਗਾ ਜੇ ਅਸੀਂ ਨਿਤਨੇਮੀ ਹੈ ਲਗਾਤਾਰ ਜਾਂ ਕੋਈ ਪੰਜ ਨਮਾਜ਼ੀ ਹੈ। ਪਰ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਤੁਸੀਂ ਮਜ਼ਹਬੀ ਤੌਰ ਦੇ ਉੱਤੇ ਫਰਜ਼ ਜਾਣ ਕੇ ਕਰਦੇ ਹੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਸ਼ਖਸੀਅਤ ਦੇ ਵਿੱਚ ਉਸ ਦਾ ਪ੍ਰਗਟਾਵਾ ਹੋਣਾ ਚਾਹੀਦਾ। ਉਸ ਦੀ ਖੁਸ਼ਬੂ ਉਸ ਦੀ ਫ੍ਰੈਗਰੈਂਸ ਤੁਹਾਡੇ ਵਜੂਦ ਦੇ ਵਿੱਚ ਤੁਹਾਡੇ ਵਿਹਾਰ ਦੇ ਵਿੱਚ ਤੁਹਾਡੀ ਉੱਠਣੀ ਬੈਠਣੀ ਦੇ ਵਿੱਚ ਤੁਹਾਡੀ ਰਹਿਤਲ ਬਹਿਤਲ ਦੇ ਵਿੱਚ ਹੋਣੀ ਚਾਹੀਦੀ ਹੈ। ਔਰ ਅੱਜ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਰੂਪ ਦੇ ਵਿੱਚ ਹੈ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ सब को निवै आपको पर को निवै न कोय धर तराजू तोलिए निवै सो गौरा होए अपराधी दूना निवै ज्यो हंता मिरगाए कारी कड्डे क्या थिए जा हृदय कुसुद्धै जाए। बड़ी जिवें ਅਸੀਂ ਪਿਛਲੇ ਸਾਰੇ ਦਿਨਾਂ ਤੋਂ ਹੀ ਦੇਖ ਰਹੇ ਹਾਂ ਕਿ ਸਾਨੂੰ ਸਮਝਾਉਣ ਦੇ ਲਈ ਸਾਡੇ ਸਮਝ ਗੋਚਰਾ ਕਰਨ ਦੇ ਲਈ ਕਹਿਣ ਨੂੰ ਤਾਂ ਗੁਰੂ ਸਾਹਿਬ ਇਹ ਵੀ ਕਹਿ ਸਕਦੇ ਨੇ ਭਾਈ ਆਪਣੀ ਜ਼ਿੰਦਗੀ 'ਚ ਮਿਠਾਸ ਲਿਆਓ ਆਪਣੇ ਬੋਲਾਂ 'ਚ ਮਿਠਾਸ ਲਿਆਓ ਆਪਣੇ ਵਿਹਾਰ ਦੇ ਵਿੱਚ ਹਿਊਮਿਲਿਟੀ ਲਿਆਓ ਨਿਮਰਤਾ ਲਿਆਓ ਆਜ਼ਿਜ਼ੀ ਦੇ ਨਾਲ ਬਿਹੇਵ ਕਰੋ। ਪਰ ਹੁਣ ਉਸ ਧਰਤੀ ਦੇ ਸਾਡੇ ਜਿਹੜੇ ਰੁੱਖ ਨੇ ਉਹਨਾਂ ਦੇ ਵਿੱਚ ਇੱਕ ਸਿੰਬਲ ਦਾ ਦਰਖਤ ਹੈ ਜਿਹੜਾ ਬਹੁਤ ਸਿੱਧਾ ਹੁੰਦਾ ਹੈ ਬਹੁਤ ਲੰਬਾ ਹੁੰਦਾ ਬੜਾ ਉਹਦਾ ਜਿਹੜਾ ਤਨ ਹੈ ਉਹ ਬਹੁਤ ਚੌੜਾ ਹੁੰਦਾ ਪਰ ਉਸ ਦਾ ਜਿਹੜੇ ਫੁੱਲ ਨੇ ਉਹ ਵੀ ਨਿਕੰਮੇ ਹੁੰਦੇ ਨੇ ਤੇ ਉਹਦਾ ਫਲ ਵੀ ਜਿਹੜਾ ਉਹ ਨਿਕੰਮਾ ਹੁੰਦਾ। ਹੁਣ ਗੁਰੂ ਸਾਹਿਬ ਨੇ ਜ਼ਾਹਰ ਹੈ ਕਿ ਪੰਜਾਬ ਦਾ ਲੈਂਡਸਕੇਪ ਜਿੱਥੇ ਗਰਮੀ ਹੈ ਪੂਰੀ 2 ਮਹੀਨੇ 3 ਮਹੀਨੇ ਪਰਿੰਦੇ ਜਿਹੜੇ ਉੱਡ ਰਹੇ ਨੇ ਗਰਮੀਆਂ ਦੇ ਵਿੱਚ ਹੁਣ ਪਰਿੰਦੇ ਜਿਹੜੇ ਨੇ ਉਹ ਸਾਡੇ ਵਾਂਗ ਉਹਨਾਂ ਨੇ ਡਾਈਨਿੰਗ ਟੇਬਲ ਤਾਂ ਨਹੀਂ ਭਰਿਆ ਹੁੰਦਾ ਕਿ ਬਈ ਇੱਕ ਵਾਰੀ ਖਾ ਲਿਆ ਫਿਰ 8 ਘੰਟੇ ਦਾ ਫਿਰ ਡਾਈਨਿੰਗ ਟੇਬਲ ਭਰ ਲਿਆ। ਉਹ ਨਾਲ ਦੀ ਨਾਲ ਖਾਂਦੇ ਨੇ। ਉਹ ਬਹੁਤ ਵਾਰ ਗਰਮੀ ਦੇ ਵਿੱਚ ਜਦੋਂ ਜਿਸ ਥਾਂ ਤੇ ਹੁੰਦੇ ਨੇ ਉਹ ਉਹਨਾਂ ਦਾ ਹੁੰਦਾ ਵੀ ਉਸ ਦਰਖਤ ਦੇ ਉੱਤੇ ਟਿਕਾਣਾ ਬਣਾਓ ਜਿੱਥੇ ਉਹ ਥੋੜਾ ਥੋੜਾ ਉਹਨਾਂ ਨੂੰ ਫੂਡ ਵੀ ਮਿਲੇ ਔਰ ਜਦੋਂ ਉਹਨਾਂ ਨੂੰ ਪਿਆਸ ਲੱਗੇ ਨੇੜੇ ਤੇੜੇ ਕੋਈ ਛੱਪੜ ਵੀ ਹੋਏ ਔਰ ਇਵੇਂ ਔਰ ਉਹਨਾਂ ਦੀ ਆਪਣੀ ਚੋਣ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਵੇਖੋ ਸਿੰਬਲ ਦਾ ਦਰਖਤ ਸਿੰਬਲ ਰੁੱਖ ਸਰਾਇਰਾ ਸਰਾਇਰਾ ਸਿੱਧਾ ਇਹ ਸਿੱਧਾ ਅਤ ਦੀਰਘ ਕਿ ਵੀ ਇਹ ਲੰਬਾ ਸਰਾਇਰਾ ਸਿੱਧਾ ਹੈ ਲੰਬਾ ਮੁੱਛ ਮੋਟਾ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ
ਜੀ ਤੇ ਹੁਣ ਉਹ ਤਾਂ ਆਸ ਕਰਕੇ ਆਏ, ਪੰਛੀ ਵੀ ਉੱਡੇ ਜਾਂ ਕੋਈ ਮੁਸਾਫਰ ਜਿਹੜਾ ਤੁਰ ਰਿਹਾ ਹੈ ਉਹ ਪੈਦਲ ਤੁਰਦਾ ਦੂਰੋਂ ਦੇਖ ਰਿਹਾ ਵੀ ਬਹੁਤ ਵੱਡਾ ਦਰਖਤ ਹੈ, ਉਹਦੇ ਥੱਲੇ ਉਹਦੀ ਛਾਂ 'ਚ ਜਾ ਕੇ ਮੈਂ ਬੈਠਾਂਗਾ ਔਰ ਉਹਦਾ ਫਲ ਖਾ ਕੇ ਆਪਣੀ ਭੁੱਖ ਮਿਟਾਵਾਂਗਾ। ਉਸਾਂ ਨੇ ਕਿਹਾ ਉਹੀ ਜਿਹਾ ਉਹ ਆਸ ਕਰਕੇ ਆ ਰਹੇ ਨੇ, ਜਾਏ ਨਿਰਾਸ਼ੇ ਕਿ ਹੁਣ ਨਿਰਾਸ਼ ਕਿੱਥੇ ਜਾਣ, ਕਿਉਂ ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇ ਪਤ। ਉਹਦੇ ਜਿਹੜਾ ਫਰੂਟ ਹੈ ਫਲ ਉਹ ਵੀ ਫਿੱਕਾ ਹੈ, ਫੁੱਲ ਜਿਹੜੇ ਨੇ ਉਹਦੇ ਉਹ ਵੀ ਬੇਸਵਾਦੀ ਨੇ, ਬੱਕ ਬਕਾ ਸੀ ਕਹਿੰਦਾ ਕੀ ਸਵਾਦ ਹੈ, ਉਹ ਜੀ ਬੱਕ ਬਕਾ ਸਵਾਦ ਹੈ। ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇ ਪਤ। ਉਹਦੇ ਪੱਤੇ ਵੀ ਕਿਸੇ ਕੰਮ ਦੇ ਨਹੀਂ, ਇਹਦਾ ਕਿਸੇ ਚੀਜ਼ ਦਾ ਤੁਸੀਂ ਪੱਤੇ ਹੀ ਚੱਬ ਲੈਂਦੇ ਹੋ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਵੱਡਾ ਹੋਣਾ ਕਿਸੇ ਦਾ, ਮੋਟਾ ਹੋਣਾ, ਸਿੱਧਾ ਹੋਣਾ, ਇਹਦਾ ਕੀ ਫਾਇਦਾ ਹੈ ਕਿ ਜੇ ਅਲਟੀਮੇਟਲੀ ਜੇ ਕਿਸੇ ਦੇ ਅੰਦਰ ਜੇ ਉਹਨੇ ਕੋਈ ਫੁੱਲ ਨਹੀਂ ਦਿੱਤੇ, ਫਲ ਨਹੀਂ ਦਿੱਤੇ, ਪੱਤੇ ਨਹੀਂ ਦਿੱਤੇ ਕਿ ਕਿਸੇ ਦੇ ਕੰਮ ਆ ਸਕਣਗੇ, ਲੱਕ ਲਾਹਨਤ ਹੈ ਇਦਾਂ ਦੀ ਹੋਣ ਦੇ। ਇਨਸਾਨ ਨੂੰ ਸਮਝਾਇਆ ਕਿ ਭਾਈ ਜੇ ਤੇਰੇ ਤੋਂ ਕਿਸੇ ਨੂੰ ਕੋਈ ਮਿੱਠੇ ਬੋਲ ਵੀ ਚਾਰ ਨਹੀਂ ਮਿਲਦੇ, ਤੇਰੇ ਨਾਲ ਕੋਈ ਮਿਲ ਕੇ ਇਹ ਮਹਿਸੂਸ ਨਹੀਂ ਕਰਦਾ ਕਿ ਭਾਈ ਕਿਸੇ ਇਨਸਾਨ ਨੂੰ ਮਿਲਿਆ, ਤੂੰ ਹੂੰ ਫੂੰ ਕਰਦਾ ਹੰਕਾਰ ਦੇ ਵਿੱਚ ਚਾਰ ਚਫੇਰੇ ਘੁੰਮ ਰਿਹਾ, ਤੇ ਫਿਰ ਤੇਰੀ ਹੋਂਦ ਦੇ ਸੰਭਲ ਦੇ ਦਰਖਤ ਵਰਗੀ ਹੈ ਜਿੱਥੋਂ ਪੰਛੀ ਵੀ ਨਿਰਾਸ਼ ਹੋ ਕੇ ਜਾਂਦੇ ਨੇ। ਕਿਉਂਕਿ ਗੁਰੂ ਸਾਹਿਬ ਨੇ ਫਰਮਾਇਆ ਮਿਠਾਸ। ਹੁਣ ਇਹਦੇ ਚ ਇੱਕ ਗੱਲ ਦਾ ਧਿਆਨ ਰਹੇ, ਇੱਕ ਮਿਠਾਸ ਵਾਲੇ ਉਹ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਕੰਮ ਕਢਾਉਣਾ ਹੁੰਦਾ। ਸਾਡੇ ਵੀ ਕਹਿਣਗੇ ਵੀ ਆਇਆ ਤਾਂ ਬੜਾ ਮਿੱਠਾ ਪਿਆਰਾ ਬਣ ਕੇ ਸੀ, ਹੁਣ ਨਜ਼ਰ ਹੀ ਨਹੀਂ ਆਉਂਦਾ। ਹੁਣ ਉਹ ਜਿਹੜੀ ਜਾਲੀ ਮਿਠਾਸ ਹੈ, ਇੱਕ ਹੈ ਤੁਹਾਡੇ ਵਿਹਾਰ ਦੇ ਵਿੱਚ ਮਿਠਾਸ ਹੈ, ਤੁਹਾਡੇ ਕਦਮਾਂ ਦੇ ਵਿੱਚ ਮਿਠਾਸ ਹੈ। ਕਦੇ ਸੁਣਿਆ ਕਦਮਾਂ ਬਹੁਤਾ ਕਹਿੰਦਾ ਜੀ ਖਾ ਕੇ ਤੇ ਮਿਠਾ ਨਹੀਂ, ਤੁਹਾਡੀ ਤੋਰ ਵੀ ਜਦੋਂ ਤੁਸੀਂ ਦੇਖਦੇ ਹੋ ਕੋਈ ਗੁੱਸੇ 'ਚ ਉੱਠ ਕੇ ਜਾਂਦਾ ਕਿਵੇਂ ਤੋਂ ਉੱਠ ਕੇ ਜਾਂਦਾ, ਫਿਰ ਕਿਵੇਂ ਤੁਰਦਾ, ਤੇ ਇੱਕ ਜਦੋਂ ਪਿਆਰ ਨਾਲ ਕੋਈ ਤੁਹਾਡੇ ਵੱਲ ਤੁਰ ਕੇ ਆ ਰਿਹਾ ਹੁੰਦਾ ਉਹਦੇ ਕਦਮਾਂ 'ਚੋਂ ਵੀ ਮਿਠਾਸ ਝਲਕ ਰਹੀ ਹੁੰਦੀ ਹੈ। ਜੀ ਪਰ ਰੱਬ ਮਿੱਠਾ ਹੈ, ਇਹ ਗੱਲ ਗੁਰੂ ਸਾਹਿਬ ਨੇ ਇਸ ਤੋਂ ਵੀ ਪਹਿਲਾਂ ਸਮਝਾਈ। ਗੁਰੂ ਸਾਹਿਬ ਨੇ ਕਿਹਾ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਮੇਰਾ ਜਿਹੜਾ ਸਾਜਨ ਹੈ, ਮੇਰਾ ਪਿਆਰਾ ਹੈ, ਮੇਰਾ ਰੱਬ ਹੈ, ਉਹ ਬਹੁਤ ਮਿੱਠ ਬੋਲਣਾ ਹੈ, ਮੈਂ ਉਹਨੂੰ ਸੰਭਾਲਾਂ ਕਿਉਂਕਿ ਉਹਨੇ ਤਾਂ ਕੌੜਾ ਬੋਲਣਾ ਹੀ ਨਹੀਂ ਹੈ। ਸੋ ਇਹ ਗੱਲ ਸਮਝਾਈ ਕਿ ਜੇ ਤੁਹਾਡਾ ਪਿਆਰਾ ਮਿੱਠ ਬੋਲਣਾ ਹੈ, ਰੱਬ ਮਿੱਠ ਬੋਲਣਾ ਹੈ, ਔਰ ਰੱਬ ਨੇ ਜਿੰਨੇ ਜੀ ਪੈਦਾ ਕੀਤੇ ਨੇ ਉਹਨਾਂ ਦੀਆਂ ਆਵਾਜ਼ਾਂ, ਕਦੇ ਪੰਛੀਆਂ ਦੀਆਂ ਆਵਾਜ਼ਾਂ ਸਵੇਰੇ ਉੱਠ ਕੇ ਸੁਣੋ, ਕਿਸ ਕਦਰ ਮਿਠਾਸ ਹੈ ਉਹਨਾਂ ਦੇ ਵਿੱਚ, ਮਿਊਜ਼ਿਕ ਹੈ, ਪਾਣੀ ਵਗ ਰਿਹਾ, ਕਲ 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 ਦੀ ਆਵਾਜ਼, ਝਰਨਿਆਂ ਦੇ ਕੰਢੇ, ਉਹਨਾਂ ਦੇ ਵਿੱਚ ਜੇ ਕੋਈ ਬਦ ਕਲਾਮ ਹੈ ਤਾਂ ਇਨਸਾਨ ਹੀ, ਉਹਦੇ ਤੋਂ ਕਦੇ ਉਹ ਟੋਨ ਰੇਜ਼ ਕਰ ਰਿਹਾ ਹੈ, ਕਦੇ ਕਿਸ ਹੱਦ ਤੱਕ ਜਾ ਕੇ ਅਸੀਂ। ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਦੋ ਗੁਣ, ਬੋਲਾਂ ਚ ਵਿਹਾਰ ਚ ਮਿਠਾਸ ਔਰ ਨਿਮਰਤਾ, ਪਰ ਨਾਲ ਹੀ ਗੁਰੂ ਸਾਹਿਬ ਨੇ ਯਾਦ ਕਰਵਾਇਆ ਵੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਹ ਜਿਹੜੇ ਮਿੱਠਾ ਬੋਲ ਕੇ ਕੰਮ ਕਢਾਉਣ ਵਾਲੇ ਨੇ ਇਹ ਨਿਮਰਤਾ ਨਹੀਂ ਹੈ। ਉਹਦੇ ਚ ਨਾਲ ਦੀ ਨਾਲ ਇਹ ਯਾਦ ਕਰਵਾਇਆ ਕਿ ਭਾਈ ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ, ਧਰ ਤਰਾਜੂ ਤੋਲੀਆ ਨਿਵੇਂ ਸੋ ਗੌਰਵ। ਮਿਠਾਸ ਤੋਂ ਬਾਅਦ ਨਿਮਰਤਾ ਦੀ ਗੱਲ ਹੈ ਕਿ ਸਾਰੇ ਆਪਣੀ ਗਰਜ਼ ਲਈ ਤਾਂ ਕੋਈ ਨਿਮ ਸਕਦਾ ਹੈ, ਪਰ ਕਿਸੇ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਹੈ ਤਾਂ ਫਿਰ ਵੀ ਨਿਮਰਤਾ ਰੱਖਣੀ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਸਭ ਕੋ ਨਿਵੇਂ ਆਪ, ਆਪਣੀ ਗਰਜ਼ ਲਈ ਤਾਂ ਸਾਰੇ ਹੀ ਨਿਮ ਜਾਂਦੇ, ਪਰ ਕਿਸੇ ਦੀ ਖਾਤਰ, ਔਰ ਉਹਦੇ ਚ ਅਸੀਂ ਪਰਉਪਕਾਰ ਦਾ ਕੰਮ ਜਦੋਂ ਦੇਖਦੇ ਹਾਂ ਕਿ ਕਿੰਨੇ ਵੈਲ ਆਫ ਲੋਕ ਜਿਹੜੇ ਨੇ NGOs ਦੇ ਵਿੱਚ ਜਾਂ ਗੁਰਦੁਆਰਿਆਂ 'ਚ ਖਲੋ ਕੇ ਜਾਂ ਮਸੀਤਾਂ 'ਚ ਮੰਗ ਰਹੇ ਨੇ ਕਿ ਜੀ ਦਾਨ ਕਰੋ, ਦਿਓ ਤਾਂ ਕਿ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਣ। ਤੁਸੀਂ ਆਪਣੇ ਲਈ ਨਹੀਂ ਮੰਗ ਰਹੇ ਹੋ, ਤੁਸੀਂ ਨਿਮਰਤਾ, ਕਈ ਕਹਿਣਗੇ ਜੀ ਜਿਹਨੂੰ ਦੇਈਦਾ ਖਾ ਜਾਂਦੇ ਨੇ ਜੀ, ਤੁਸੀਂ ਵੀ ਖਾ ਹੀ ਜਾਣੇ ਨੇ, ਸਤ ਬਚਨ ਜੀ, ਰੱਬ ਤੁਹਾਡਾ ਫਿਰ ਵੀ ਭਲਾ ਕਰੇ। ਇਹ ਹੈ ਨਿਮਰਤਾ। ਇਹਦਾ ਬੰਦਾ ਚਪੇੜ ਮਾਰ ਕੇ ਤੇਰੀ ਔਕਾਤ ਕੀ ਹੈ, ਦੱਸ ਕਿੱਥੇ ਖਾਦਾ ਮੈਂ। ਪਤਾ ਹੈ ਜਦੋਂ ਤੁਸੀਂ ਇਸ ਰਸਤੇ ਤੇ ਤੁਰੇ ਹੋ ਤੁਹਾਨੂੰ ਉਹਨਾਂ ਨੇ ਇਹੀ ਕਹਿਣਾ। ਉਹ ਸਾਡੇ ਐਕਟਿਵਿਜ਼ਮ ਦੇ ਹਵਾਲੇ ਨਾਲ ਜੀ ਦੁਕਾਨਾਂ ਖੋਲੀਆਂ ਹੋਈਆਂ, ਸਾਰਿਆਂ ਨੇ ਆਪਣੀਆਂ ਆਪਣੀਆਂ ਦੁਕਾਨਾਂ ਖੋਲੀਆਂ। ਚਲੋ ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ, ਧਰ ਤਰਾਜੂ ਤੋਲੀ ਹੈ ਨਿਵੇਂ ਸੋ ਗੌਰਾ। ਗੁਰੂ ਸਾਹਿਬ ਨੇ ਕਿਹਾ ਦੇਖਿਆ ਕਦੇ ਤਕੜੀ ਤੋਲਦੇ ਆ ਬਾਣੀਆਂ ਨੂੰ ਕਿ ਜਿਹੜਾ ਪਾਸਾ ਭਾਰਾ ਹੁੰਦਾ ਜਿਹਦੇ ਚ ਜ਼ਿਆਦਾ ਉਹ ਨਿਵੇਂ ਜਾਂਦਾ, ਇਹੀ ਹੁੰਦਾ ਜਿਹੜਾ ਹਲਕਾ ਹੋਊਗਾ। ਕਿ ਇਸੇ ਤਰ੍ਹਾਂ ਜਿਵੇਂ ਤਰਾਜੂ ਦੇ ਵਿੱਚ ਨਿਵਣ ਵਾਲਾ ਪਾਸਾ ਗੌਰਾ ਹੁੰਦਾ ਹੈ, ਭਾਰਾ ਹੁੰਦਾ ਹੈ, ਇਵੇਂ ਹੀ ਜਿਹੜੇ ਇਨਸਾਨ ਦੇ ਅੰਦਰ ਗੁਣ ਨੇ, ਰੱਬ ਦਾ ਪਿਆਰ ਹੈ, ਉਹ ਨਿਵੇਗਾ, ਉਹਦੇ ਚ ਨਿਮਰਤਾ ਹੋਏਗੀ, ਔਰ ਨਾਲ ਦੀ ਨਾਲ
फिर ये भी याद करवाया कि इस गल का ध्यान है, अपराधी धूना निवे जो हंता मिरगाहे। कदे शिकारी जदों शिकार दे लई पंछियां नूं फसाण दे लई जाल सुੱਟਦਾ है ਤੇ ਉਹ ਨਿਮ ਕੇ ਹੀ ਸੁੱਟਦਾ। ਉਹਨਾਂ ਨੇ ਕਿਹਾ ਜੋ ਤਾਂ ਪੂਰਾ ਨਿਮ ਜਾਂਦਾ ਹੈ, ਪਰ ਉਹਦਾ ਮਕਸਦ ਉਹਨਾਂ ਦਾ ਭਲਾ ਨਹੀਂ ਹੁੰਦਾ, ਉਹਨਾਂ ਨੂੰ ਫਸਾਉਣਾ ਹੁੰਦਾ। ਇਸੇ ਤਰ੍ਹਾਂ ਉਹ ਲੋਕ ਵੀ ਹੋਣਗੇ ਜਿਹੜੇ ਬੜੀ ਹਿਊਮੈਨਿਟੀ ਦਿਖਾ ਕੇ, ਨਿਮਰਤਾ ਦਿਖਾ ਕੇ ਤੁਹਾਡੇ ਕੋਲ ਆਣਗੇ, ਪਰ ਮਕਸਦ ਤੁਹਾਨੂੰ ਲੁੱਟਣਾ ਹੈ। ਅਪਰਾਧੀ ਧੂਣਾ ਨਿਵੇ ਜੋ ਹੰਤਾ, ਹੰਤਾ ਕਹਿੰਦਾ ਨੇ ਸ਼ਿਕਾਰੀ ਨੂੰ, ਮਿਰਗਾ ਹੈ, ਜਿਵੇਂ ਉਹ ਮਿਰਗਾ ਨੂੰ ਫਸਾਉਣ ਦੇ ਲਈ ਜਿਹੜਾ ਉਹ ਕਰਦਾ। ਸੀਸ ਨਵਾਈਏ ਕਿਆ ਥੀਏ ਜਾਂ ਹਿਰਦੇ ਕਸੁੱਦੇ ਜਾਏ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਨੱਕ ਰਗੜਦੇ ਹੋ, ਸਿਰ ਰਗੜਦੇ ਹੋ, ਆਪਣੇ ਆਪ ਨੂੰ ਸਜਦੇ ਕਰਦੇ ਹੋ, ਮੱਥੇ ਟੇਕਦੇ ਹੋ, ਕੀ ਫਾਇਦਾ ਹੈ? ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕਸ਼ੁੱਦੇ ਜਾਏ। ਸ਼ੁੱਧ ਹੁੰਦਾ ਪਿਓਰ, ਕਸੁੱਧ ਹੁੰਦਾ ਡਰਟੀ, ਇੰਪਿਓਰ। ਕਿ ਜੇ ਤੁਹਾਡੇ ਦਿਲ ਸਾਫ਼ ਨਹੀਂ ਹੈਗੇ ਤੇ ਇਹ ਤੁਹਾਡੇ ਮੱਥੇ ਰਗੜਨੇ, ਨੱਕ ਰਗੜਨੇ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਸੋ ਇਹ ਸਾਡਾ ਅੱਜ ਦਾ ਗੁਰਬਾਣੀ ਦੀ ਰੋਸ਼ਨੀ ਸਾਡੇ ਲਈ, ਮੈਂ ਤਾਂ ਆਪਣੇ ਆਪ ਨੂੰ ਸੁਣਾ ਰਿਹਾ ਹੁੰਦਾ, ਤੁਸੀਂ ਸਾਰੇ ਬਹੁਤ ਮਿੱਠੇ ਹੋ, ਬਹੁਤ ਚੰਗੇ ਹੋ, ਸ਼ਾਇਦ ਰੱਬ ਨੇ ਤੁਹਾਨੂੰ ਬਹੁਤ ਗੁਣਾਂ ਨਾਲ ਮਾਲਾ ਮਾਲ ਕੀਤਾ, ਪਰ ਬਹੁਤ ਵਾਰ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਭਾਈ ਕਿੱਥੋਂ ਚੱਲੇ, ਕਿੱਥੇ ਆ ਕੇ ਖਲੋਤੇ ਹੈ। ਤੇ ਮੁੱਢਲੇ ਜਿਹੜੇ ਨੇ ਉਹ ਇਨਸਾਨੀ ਗੁਣ ਵੀ ਨਹੀਂ ਨੇ। ਗੁਰੂ ਰਹਿਮਤ ਕਰੇ ਸਾਨੂੰ ਸਭ ਨੂੰ, ਸਾਡੀ ਉਂਗਲ ਫੜ ਕੇ, ਜਿਵੇਂ ਮਾਪਿਓ ਕਦੇ ਮੇਲਾ ਵਿਖਾਉਂਦੇ ਸੀ ਉਂਗਲ ਫੜ ਕੇ ਕਿ ਗਵਾਚ ਨਾ ਜਾਏ, ਅਸੀਂ ਗਵਾਚੇ ਹੋਏ ਹਾਂ, ਤੇ ਰੱਬ ਰਹਿਮਤ ਕਰੇ ਸਾਡੀ ਉਂਗਲ ਫੜ ਕੇ ਸਾਨੂੰ ਜੀਣ ਦੀ ਜਾਚ ਦੱਸੇ, ਸਾਨੂੰ ਰੂਹਾਨੀਅਤ ਦੇ ਰਸਤੇ ਤੇ ਤੋਰੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।